ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਰੂਸ ਯੂਕਰੇਨ ਵਿਚਾਲੇ ਜੰਗ ਦੇ ਚੱਲਦਿਆਂ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਕੀਵ ਦੇ ਵਿੱਚ ਆਈ ਥਿੰਕ ਇੱਕ ਮਿਜ਼ਾਈਲ ਦੇ ਨਾਲ ਹੋਇਆ ਸੀ ਹਮਲਾ। ਨਹੀਂ, ਇਹ ਹਮਲਾ ਜਿਹੜਾ ਉਹ ਖਰਕੀਵ ਦੇ ਵਿੱਚ ਹੋਇਆ। ਕੀਵ ਤੇ ਖਰਕੀਵ ਬਹੁਤ ਦੂਰ ਦੂਰ ਨੇ। ਤਾਂ ਖੈਰ ਦੇਖੋ, ਮੌਤ ਹੋ ਜਾਣੀ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਜਵਾਨ ਪੁੱਤ ਜਿਹੜਾ ਕਿਸੇ ਦਾ ਚਲੇ ਗਿਆ, ਉਹਦੇ ਤੇ ਮੁੜ ਕੇ ਆਉਣਾ ਨਹੀਂ ਹੈ। ਜੰਗਾਂ ਲੱਗਣ, ਜੰਗਾਂ ਖਤਮ ਹੋਣ, ਪਰ ਵੈਸੇ ਵੀ ਜੇ ਤੁਸੀਂ ਵੇਖੋਗੇ ਨਾ, ਜੰਗ ਦਾ ਜੇ ਨਤੀਜਾ ਇਹਦੇ ਚ ਧਰਮ ਜਿੱਤੇ, ਅਧਰਮ ਜਿੱਤੇ, ਸੱਚ ਜਿੱਤੇ, ਝੂਠ ਜਿੱਤੇ, ਅਖੀਰ ਦੇ ਵਿੱਚ ਉਹੀ ਜਿੱਤਦਾ ਜਿਹੜਾ ਬਚ ਗਿਆ। ਬਸ ਬਾਕੀ ਖਤਮ ਆ, ਬਾਕੀ ਖਤਮ ਆ। ਸੋ ਮੇਰਾ ਤੇ ਇਹੀ ਮੰਨਣਾ ਕਿ ਇਹਦੇ ਚ ਬਚ ਗਿਆ ਜਿਹੜਾ ਉਹ ਜਿੱਤ ਗਿਆ, ਚਾਹੇ ਉਹ ਕਿਸੇ ਵੀ ਪਾਸੇ ਦਾ ਹੋਵੇ। ਤੇ ਜਿਹੜਾ ਵਿਚਾਰਾ ਰੁੜ ਗਿਆ ਇਸ ਜੰਗ ਦੇ, ਇਹ ਜਿਹੜੀ ਖੂਨੀ ਨਦੀ ਆ ਇਹਦੇ ਵਿੱਚ ਵਹਿ ਗਿਆ, ਉਹ ਤਾਂ ਕੋਈ ਵਜੂਦ ਨਹੀਂ ਹੈਗਾ, ਖਤਮ ਹੈ ਕਹਾਣੀ। ਸੋ ਇਹ ਮੁੰਡਾ ਨਵੀਨ ਸੀਗਾ, 21 ਕੁ ਵਰਿਆਂ ਦਾ ਸੀਗਾ, ਜਿਹਦੀ ਮੌਤ ਹੋਈ ਆ। ਔਰ ਬੜੀ ਮੈਂ ਕਹੂੰਗਾ ਕਿ ਦੁਖਦਾਇਕ ਖਬਰ ਹੈ ਮਾਪਿਆਂ ਵਾਸਤੇ। ਤੇ ਇਹ ਕਹੀਏ ਕਿ ਸੀਨੇ ਦਾ ਸਾਲਿਆ, ਸਾਰੀ ਜ਼ਿੰਦਗੀ ਇਹ ਸੱਲ ਜਿਹੜਾ ਹੈ ਉਹ ਭਰਦਾ ਨਹੀਂ ਹੈ ਮੁੜ ਕੇ। ਖੈਰ ਰਾਸ਼ਨ ਲੈਣ ਲਈ ਨਿਕਲਿਆ ਸੀਗਾ। ਬਿਪਤਾ ਇਹ ਵੀ ਹੈ ਨਾ ਕਿ ਪੇਟ ਲੱਗਾ ਇਨਸਾਨ, ਸਭ ਤੋਂ ਵੱਡੀ ਬਿਪਤਾ ਪੇਟ ਦੀ ਹੈ। ਕਿਉਂਕਿ ਬਾਹਰ ਭਾਵੇਂ ਜੰਗ ਲੱਗੀ ਹੋਵੇ, ਬਾਹਰ ਭਾਵੇਂ ਕਰਫਿਊ ਲੱਗਾ ਹੋਵੇ, ਭੁੱਖ ਜ਼ਰੂਰ ਲੱਗਦੀ। ਤੇ ਜਦੋਂ ਭੁੱਖ ਲੱਗਦੀ ਹੈ ਨਾ, ਆਂਦਰਾਂ ਜਦੋਂ ਅੰਦਰੋਂ ਝੁਲਕਾ ਦਿੰਦੀਆਂ ਨੇ, ਅੰਦਰੋਂ ਤਪਸ਼ ਦਿੰਦੀਆਂ ਨੇ, ਇਨਸਾਨ ਕੁਛ ਨਾ ਕੁਛ ਜ਼ਰੂਰ ਕਰਦਾ ਹੈ। ਤੇ ਖੈਰ ਇਹ ਬੱਚਾ ਜਿਹੜਾ 21 ਕੁ ਵਰਿਆਂ ਦਾ ਸੀਗਾ, ਫੂਡ ਲੈਣ ਵਾਸਤੇ ਬਾਹਰ ਨਿਕਲਿਆ। ਹੁਣ ਇਹਦੇ ਇੱਕ ਸਾਥੀ ਨੇ ਜਿਹੜੀ ਗੱਲ ਦੱਸੀ ਹੈ, ਮੈਂ ਉਹਨੂੰ ਕੋਟ ਕਰਕੇ ਦੱਸ ਰਿਹਾ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਐਸੀਆਂ ਵੈਸੀਆਂ ਪਹਿਲਾਂ ਆ ਜਾਂਦੀਆਂ, ਫਿਰ ਉਹਨਾਂ ਨੂੰ ਦਰੁਸਤ ਕਰਨਾ ਪੈਂਦਾ। ਉਹਦੇ ਨਾਲੋਂ ਚੰਗਾ ਕਿ ਕੋਈ ਨਾਲ ਦਾ ਜਿਹੜਾ ਬੰਦਾ ਉਹਦੀ ਸਟੇਟਮੈਂਟ ਚੱਕੀ ਜਾਵੇ। ਤਾਂ ਹਾਲ ਦੀ ਘੜੀ ਜੋ ਉਹਦਾ ਸਾਥੀ ਹੈ, ਉਹਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ, ਨਵੀਨ ਦੇ ਨਾਲ ਹੀ ਹੋਸਟਲ 'ਚ ਰਹਿੰਦਾ ਸੀ, ਸ੍ਰੀਧਰਨ ਗੋਪਾਲ ਕ੍ਰਿਸ਼ਨ, ਉਹਦੇ ਮੁਤਾਬਕ ਕਿ ਯੂਕਰੇਨ ਦਾ ਸਮਾਂ ਉਸ ਟਾਈਮ 10:30 ਵਜੇ ਦਾ ਸੀ ਸਵੇਰ ਦਾ। ਜਾਂ ਰਾਸ਼ਨ ਵਾਲੀ ਦੁਕਾਨ ਦੇ ਸਾਹਮਣੇ ਲਾਈਨ ਤੇ ਲੱਗਿਆ ਸੀਗਾ। ਹੁਣ ਇਹ ਦੇਖੋ ਨਾ, ਇਹ ਵੀ ਇੱਕ ਕ੍ਰਾਈਸਿਸ ਹੈ, ਫੂਡ ਦਾ ਵੀ ਕ੍ਰਾਈਸਿਸ ਕਿ ਲਾਈਨਾਂ 'ਚ ਲੱਗਣਾ ਪਵੇਗਾ। ਲਾਈਨਾਂ 'ਚ ਜਦੋਂ ਲੱਗੇ ਸੀਗੇ ਤੇ ਉਸ ਸਮੇਂ ਇਹਦੇ ਮੁਤਾਬਕ ਕਿ ਰੂਸੀ ਫੌਜ ਜਿਹੜੀ ਆ ਆਈ ਹੈ ਤੇ ਉਹਨਾਂ ਨੇ ਗੋਲੀਆਂ ਚਲਾਈਆਂ। ਇੱਥੇ ਇਸ ਸਟੇਟਮੈਂਟ ਨੂੰ ਆਪਾਂ ਕੋਟ ਕਰ ਰਹੇ ਹਾਂ। ਤਾਂ ਖੈਰ ਉਹ ਕਹਿੰਦੇ ਆ ਕਿ ਹੁਣ ਉਹਦੀ ਮ੍ਰਿਤਕ ਦੇਹ ਦਾ ਸਾਨੂੰ ਕੋਈ ਪਤਾ ਨਹੀਂ ਹੈ। ਹਾਲਾਂਕਿ ਇੰਡੀਅਨ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਕਰ ਰਹੇ ਹਾਂ, ਯਤਨ ਕਰ ਰਹੇ ਹਾਂ, ਪਰ ਮ੍ਰਿਤਕ ਦੇਹ ਦਾ ਉਹ ਕਹਿੰਦੇ ਕਿ ਸਾਨੂੰ ਕੋਈ ਪਤਾ ਨਹੀਂ। ਕਿਉਂ? ਕਿਉਂਕਿ ਕਿਸੇ ਨੂੰ ਵੀ ਹਸਪਤਾਲ ਜਾਣ ਦੀ ਇਜਾਜ਼ਤ ਨਹੀਂ ਜੀ। ਹੁਣ ਜੇ ਸਾਨੂੰ ਇਜਾਜ਼ਤ ਹੋਵੇ ਤੇ ਫੇਰ ਹੀ ਪਤਾ ਲੱਗੇ ਨਾ ਕਿ ਹੋਇਆ ਕੀ ਐਕਚੁਅਲ ਦੇ ਵਿੱਚ। ਹੋ ਸਕਦਾ ਕਿ ਉਹਨੂੰ ਵੀ ਕਿਸੇ ਨੇ ਦੱਸਿਆ ਹੋਵੇ ਕਿ ਗੋਲੀ ਵੱਜੀ ਹੈ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਿਜ਼ਾਈਲ ਅਟੈਕ ਹੋਇਆ ਹੈ, ਕਿਉਂਕਿ ਅਟੈਕ ਹੋ ਰਹੇ ਬੜੇ ਜ਼ਬਰਦਸਤ ਅਟੈਕ ਹੋ ਰਹੇ ਨੇ, ਬਹੁਤ ਹੀ ਜ਼ਿਆਦਾ। ਅੱਜ ਦਾ ਦਿਨ ਤੇ ਜਿਵੇਂ ਕਹਿ ਲਈਏ ਕਿ ਭਿਆਨਕ ਦਿਨ ਸੀਗਾ ਹਮਲਿਆਂ ਦੇ ਪੱਖੋਂ। ਜੇ ਤੁਸੀਂ ਦੇਖੋ ਤੇ ਬੜਾ ਭਿਆਨਕ ਇਹ ਦਿਨ ਸੀਗਾ, ਜਿਹਦੇ ਵਿੱਚ ਕੀਵ ਦੇ ਵਿੱਚ ਵੀ ਹਮਲੇ ਹੋਏ ਨੇ ਮੁਸਲਸਲ। ਫਿਰ ਜੇ ਤੁਸੀਂ ਦੇਖੋਗੇ ਤਾਂ ਖਰਕੀਵ ਦੇ ਵਿੱਚ ਵੀ ਹੁਣ ਖਬਰ ਆ ਰਹੀ ਹੈ, ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਹੁਣੇ ਅਪਡੇਟ ਹੋਈ ਹੈ ਨਿਊਜ਼ ਕਿ ਖਰਕੀਵ ਦੇ ਵਿੱਚ ਰੂਸ ਦੀ 에ਅਰ ਸਟ੍ਰਾਈਕ ਜਿਹੜੀ ਹੋਈ ਹੈ, ਉਹਦੇ ਵਿੱਚ 8 ਲੋਕ ਮਰ ਗਏ ਨੇ। ਟੀਵੀ ਟਾਵਰ ਤੇ ਮਿਜ਼ਾਈਲ ਹਮਲਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਖਰਕੀਵ ਦੇ ਵਿੱਚ ਇੱਕ ਹਸਪਤਾਲ ਵੀ ਉਡਾ ਦਿੱਤਾ ਗਿਆ। ਇਸ ਤੋਂ ਪਹਿਲਾਂ ਤਕਰੀਬਨ 64 ਕਿਲੋਮੀਟਰ ਦਾ ਜਿਹੜਾ ਕਾਫਲਾ ਦਿਖਾਇਆ ਗਿਆ ਸੈਟੇਲਾਈਟ ਇਮੇਜਸ ਦੇ ਜ਼ਰੀਏ, ਤਾਂ ਉਹਦੇ ਵਿੱਚ ਵੀ ਇਹ ਚੀਜ਼ਾਂ ਸਾਨੂੰ ਵਿਖਾਈ ਦੇ ਰਹੀਆਂ ਸਨ ਕਿ ਜਿਹੜੇ ਰਸਤੇ ਦੇ ਵਿੱਚ ਘਰ ਪੈ ਰਹੇ ਸਨ, ਮਤਲਬ ਕਿ ਲੋਕਾਂ ਦੇ ਜਿਹੜੇ ਰਹਾਇਸ਼ੀ ਟਿਕਾਣੇ ਸਨ, ਉਹਨਾਂ ਦੇ ਵਿੱਚੋਂ ਵੀ ਧੂਏ ਦਾ ਗੁਬਾਰ ਵੇਖਣ ਨੂੰ ਮਿਲ ਰਿਹਾ। ਤਾਂ ਇਹਦਾ ਮਤਲਬ ਹੈ ਕਿ ਘਰਾਂ ਨੂੰ ਅੱਗ ਲਾਈ ਜਾ ਰਹੀ ਹੈ, ਘਰਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ। ਔਰ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਅਣਮਨੁੱਖੀ ਵਰਤਾਰਾ। ਵੈਸੇ ਜੇ ਤੁਸੀਂ ਇਸ ਪਾਸੇ ਨੂੰ ਜਾਓਗੇ, ਅਪਡੇਟਾਂ ਜਿਹੜੀਆਂ ਇਸ ਮਾਮਲੇ 'ਚ ਹਾਸਲ ਕਰੋਗੇ, ਤੇ ਉਹਦੇ ਵਿੱਚ ਇੱਕ ਅੱਜ ਹੋਰ ਵੀ ਜਿਹੜਾ ਵਾਇਆ ਕ੍ਰਾਈਮ ਉਹ ਵੀ ਜੁੜਿਆ ਮਸਲਾ। ਉਹਦੇ ਵਿੱਚ ਕੀ ਹੋਇਆ ਕਿ ਤੁਹਾਡੇ US ਦੇ ਵਿੱਚ ਆ ਕੇ ਇਹਨਾਂ ਦੇ ਜਿਹੜੇ ਹੈਗੇ ਨੇ ਮੇਰੇ ਖਿਆਲ ਦੇ ਨਾਲ ਐਮਬੈਸਡਰ, ਉਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਨੇ ਵੈਕਿਊਮ ਬੰਬ ਵੀ ਇਸਤੇਮਾਲ ਕੀਤਾ ਹੈ ਯੂਕਰੇਨ ਦੇ ਵਿੱਚ, ਜਿਹੜਾ ਕਿ ਪੂਰੀ ਤਰ੍ਹਾਂ ਨਾਲ ਕਹਿ ਲਓ ਕਿ ਜਨੇਵਾ ਕਨਵੈਨਸ਼ਨ ਦਾ ਉਲੰਘਣ ਹੈ।
ਪਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਪੁਤਿਨ ਉਵੇਂ ਉਵੇਂ ਮੇਰੇ ਖਿਆਲ ਦੇ ਨਾਲ ਹਤਾਸ਼ ਹੋ ਰਿਹਾ ਕਿ ਜੋ ਉਹਨੇ ਫੜ ਮਾਰੀ ਸੀ ਇਹ ਕਰ ਦੂ ਉਹ ਕਰ ਦੂ, ਉਹਦੇ ਤੋਂ ਬਿਲਕੁਲ ਉਲਟ ਜਾ ਰਹੀ ਹੈ ਜੰਗ। ਤਾਂ ਦਿਨ ਦਾ 1.25 ਲੱਖ ਕਰੋੜ ਰੁਪਈਆ ਰੂਸ ਦਾ ਖਰਚ, ਇਕਨੋਮੀ ਬਦਹਾਲ ਹੋ ਗਈ ਆ, ਇੱਥੋਂ ਤੱਕ ਕਿ ਉਹਨਾਂ ਦਾ ਰੂਬਲ ਜਿਹੜਾ ਮੇਰੇ ਖਿਆਲ ਦੇ ਨਾਲ ਡਾਲਰ ਦੇ ਮੁਕਾਬਲੇ 115 ਡਿੱਗ ਚੁੱਕਾ ਵਾ। ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੂੰ ਵਿਆਜ ਜਿਹੜੀ ਹੈ 9% ਤੋਂ ਸਿੱਧੀ 20% ਤੱਕ ਵਧਾਣੀ ਪੈ ਰਹੀ ਆ। ਮਤਲਬ ਕਿ ਹੁਣ ਤੱਕ ਦੱਸਦੇ ਆ ਕਿ ਤਕਰੀਬਨ ਲਾ ਲਓ ਕਿ 20 ਲੱਖ ਕਰੋੜ ਰੁਪਈਆ ਜਿਹੜਾ ਰੁੜ ਚੁੱਕਾ ਹੈ। ਟੋਟਲ ਉਹਨਾਂ ਦਾ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਆਪਾਂ ਕਹਿੰਦੇ ਆ, ਜਿਹਨੂੰ ਆਪਾਂ ਫੋਰਨ ਰਿਜ਼ਰਵ ਕਹਿੰਦੇ ਆ, ਤਾਂ ਉਹ ਜਿਹੜਾ ਉਹ 48 ਲੱਖ ਕਰੋੜ ਦਾ, ਜਿਹਦੇ ਚੋਂ ਤੁਸੀਂ ਦੇਖ ਲਓ ਕਿ ਕਿੰਨਾ ਖਰਚ ਹੋ ਗਿਆ। ਸੋ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਹੜਬੜਾਹਟ ਹੈ। ਹੁਣ ਇਹ ਦੋਸ਼ ਨੇ ਕਿਉਂਕਿ US ਨੇ ਵੀ, ਮੈਂ ਸੁਣ ਰਿਹਾ ਸੀਗਾ ਬੀਬੀ ਜ਼ੇਨ ਸਾਕੀ ਹੈ ਜਿਹੜੀ ਇੱਥੋਂ ਦੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ, ਹਾਂਜੀ, ਉਹਨਾਂ ਨੇ ਵੀ ਸਾਫ਼ ਕੀਤਾ। ਉਹ ਕਹਿੰਦੇ ਕਿ ਅਸੀਂ ਵੇਖਿਆ ਹੈ, ਰਿਪੋਰਟਾਂ ਜ਼ਰੂਰ ਨੇ ਪਰ ਪੁਸ਼ਟੀ ਨਹੀਂ, ਉਹ ਤੇ ਇਨਵੈਸਟੀਗੇਸ਼ਨ ਦਾ ਮਾਮਲਾ ਹੈ, ਤੇ ਜੇ ਇਸ ਤਰ੍ਹਾਂ ਹੋਇਆ ਤੇ ਬਹੁਤ ਮਾੜਾ ਹੋਇਆ। ਸੋ ਹਾਲ ਦੀ ਘੜੀ ਬਹੁਤ ਗੰਭੀਰ ਤੇ ਬਹੁਤ ਭਿਆਨਕ ਮੰਜ਼ਰ ਹੈ। ਅਸੀਂ ਤੇ ਇੱਥੇ ਦ੍ਰਿਸ਼ ਵੇਖ ਕੇ ਜਦੋਂ ਪਰਿਵਾਰ ਦੇ ਨਾਲ ਵਹਿੰਦੇ ਆ, ਛੋਟੇ ਛੋਟੇ ਸਾਡੇ ਬੱਚੇ ਵੀ ਵਹਿੰਦੇ, ਉਹ ਤਾਂ ਦਹਿਲ ਜਾਂਦੇ ਨੇ ਕਿ ਕੀ ਚੱਲ ਰਿਹਾ। ਸੋ ਇੱਥੇ ਬੈਠੇ ਬੱਚੇ ਦਹਿਲ ਰਹੇ ਨੇ, ਤਾਂ ਤੁਸੀਂ ਹਿਸਾਬ ਲਾ ਲਓ ਜਿਹੜੇ ਬੱਚੇ ਉੱਥੇ ਦੇਖ ਰਹੇ ਨੇ ਸਾਰਾ ਕੁਛ, ਉਹਨਾਂ ਦਾ ਕੀ ਹਾਲ ਹੋਏਗਾ। ਸੋ ਮੰਜ਼ਰ ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਿਆਨਕ ਹੈ ਜੀ। ਮਿੰਟੂ ਜੀ